Viewers, welcome back our program. So viewers, ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਮਾਹਿਰ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਬੰਗਲਾਦੇਸ਼ ਪ੍ਰਤੀ ਬਾਈਡਨ ਐਡਮਿਨਿਸਟ੍ਰੇਸ਼ਨ ਸੰਬੰਧੀ ਨੀਤੀ ਨੂੰ ਬਦਲਣਗੇ ਕਿਉਂਕਿ ਇਸ ਵੇਲੇ ਬੰਗਲਾਦੇਸ਼ ਦੇ ਮੁਖੀ ਮੁਹੰਮਦ ਯੂਨਸ ਨੂੰ ਉਹ ਪਸੰਦ ਨਹੀਂ ਕਰਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਸਾਊਥ ਏਸ਼ੀਆ ਦੇ ਹਲਕਿਆਂ 'ਚ ਇਹ ਕਿਆਸ ਰਾਈਆਂ ਤਾਂ ਨੇ ਕਿਉਂਕਿ ਟਰੰਪ ਦੀ ਨੀਤੀ ਮਿਡਲ ਈਸਟ ਪ੍ਰਤੀ ਕੀ ਹੋਏਗੀ, ਯੂਕਰੇਨ ਪ੍ਰਤੀ ਕੀ ਹੋਏਗੀ ਔਰ ਇਸ ਤੋਂ ਇਲਾਵਾ ਨੈਟੋ ਜਾਂ ਗ੍ਰੀਨਲੈਂਡ ਜਾਂ ਕੈਨੇਡਾ ਪ੍ਰਤੀ ਕੀ ਹੋਏਗੀ, ਇਹ ਇੰਡੀਕੇਸ਼ਨਸ ਤਾਂ ਆਈਆਂ। ਲੇਕਿਨ ਸਾਊਥ ਏਸ਼ੀਆ ਦੇ ਕਿਸੇ ਵੀ ਮੁੱਦੇ ਦੇ ਉੱਤੇ ਟਰੰਪ ਦੀ ਕੋਈ ਲਾਈਨ ਨਹੀਂ ਆਈ। ਹਾਂ, ਜਦੋਂ ਕੈਂਪੇਨ ਚੱਲ ਰਿਹਾ ਸੀ ਔਰ ਹਿੰਦੂ ਤਵੀਆਂ ਨੇ ਪੈਸੇ ਪੂਸੇ ਵੀ ਇਕੱਠੇ ਕਰਕੇ ਦਿੱਤੇ, ਉਹਨਾਂ ਜ਼ਮਾਨਿਆਂ 'ਚ ਇੱਕ ਅੱਧੀ ਜਿਹੜੀ ਟਵੀਟ ਹੈ ਉਹ ਟਰੰਪ ਦੀ ਸੀ ਬੰਗਲਾਦੇਸ਼ ਨੂੰ ਲੈ ਕੇ ਕਿ ਜੀ ਉੱਥੇ ਮਾਈਨੋਰਟੀਜ਼ ਦੇ ਨਾਲ ਜਿਹੜਾ ਹੈ ਉਹ ਉਦੋਂ ਜੇ ਬਣਿਆ ਨਹੀਂ ਸੀ, ਪ੍ਰੈਜ਼ੀਡੈਂਟ ਕੈਂਪੇਨ ਹੀ ਸੀ ਕਿ ਵੀ ਧੱਕਾ ਹੋ ਰਿਹਾ ਔਰ ਜੇ ਮੈਂ ਪ੍ਰੈਜ਼ੀਡੈਂਟ ਬਣਿਆ ਮੈਂ ਹਿੰਦੂਆਂ, ਈਸਾਈਆਂ, ਦੂਜਿਆਂ ਸਭ ਨੂੰ ਸੁਰੱਖਿਅਤ ਕਰਾਂਗਾ। ਸੋ ਉਦੋਂ ਇਹ ਇੱਕ ਜਿਹੜੀ ਹੈ ਕਿਆਸਰਾਈ ਵਾਲੀ ਗੱਲ ਸੀ ਕਿ ਵੀ ਕੀ ਬੰਗਲਾਦੇਸ਼ ਪ੍ਰਤੀ, ਕਿਉਂਕਿ ਇਸ 'ਚ ਤਾਂ ਕੋਈ ਸ਼ੱਕ ਨਹੀਂ ਇੰਡੀਆ ਦੇ ਹੈਂਡਲ ਤੋਂ, ਉਹਨਾਂ ਦੇ BJP ਦੇ ਆਫੀਸ਼ੀਅਲ ਹੈਂਡਲ ਤੋਂ ਵੀ ਔਰ ਬਾਕੀਆਂ ਤੋਂ ਵੀ ਹੋਇਆ ਕਿ ਜੋ ਬੰਗਲਾਦੇਸ਼ ਦੇ ਵਿੱਚ ਰਜੀਮ ਚੇਂਜ ਹੋਈ ਹੈ, ਸ਼ੇਖ ਹਸੀਨਾ ਨੂੰ ਉੱਥੋਂ ਕੱਢਣਾ ਔਰ ਮੁਹੰਮਦ ਯੂਨਸ ਨੋਬਲ ਲੌਰੀਏਟ ਜਿਹੜੇ ਜਾਰਜ ਸੋਰਸ ਦੇ ਵੀ ਨੇੜੇ, ਹਿਲਰੀ ਕਲਿੰਟਨ ਦੇ ਵੀ ਨੇੜੇ, ਕਲਿੰਟਨ ਫਾਊਂਡੇਸ਼ਨ 'ਚ ਉਹਨਾਂ ਨੂੰ ਹੱਕ ਕਰਦੇ ਦੇਖਿਆ ਗਿਆ ਕਿ ਭਾਈ ਉਹ ਕਿਵੇਂ ਫਰੀਕੁਐਂਟ ਨੇ ਕਿ ਵੀ ਇਹ ਸਾਰਾ, ਔਰ ਜਿਵੇਂ ਉਹਨਾਂ ਨੂੰ ਉੱਥੇ ਸਥਾਪਿਤ ਕੀਤਾ ਗਿਆ ਔਰ ਜਦੋਂ ਓਥ ਟੇਕਿੰਗ ਹੋਈ ਅਮਰੀਕਨ ਐਮਬੈਸੀ ਔਰ ਈਵਨ ਉਹਨਾਂ ਦੇ ਹਾਇਰ ਆਫੀਸ਼ੀਅਲ ਵੀ ਪਹੁੰਚੇ। ਸੋ ਇੰਡੀਆ ਨੇ ਤਾਂ ਉਹਨੂੰ ਕੂ ਬਾਈ ਅਮਰੀਕਾ ਕਿਹਾ, ਜਿਹੜਾ ਮੋਸਟਲੀ ਇਹ ਠੀਕ ਗੱਲ ਹੈ। ਔਰ ਅਹੁਦੇ ਤੋਂ ਹਟਾਉਣ ਤੋਂ 2-3 ਹਫ਼ਤੇ ਪਹਿਲਾਂ ਸ਼ੇਖ ਹਸੀਨਾ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਇੱਕ ਵੱਡਾ ਮੁਲਕ ਮੇਰੇ 'ਤੇ ਦਬਾਅ ਬਣਾ ਰਿਹਾ ਕਿ ਮੈਂ ਫਲਾਂ ਏਰੀਆ ਉਹਨੂੰ ਦਿਆਂ, ਪਰ ਨਾਲ ਹੀ ਉਹਨੇ ਕਿਹਾ ਕਿ ਜੀ ਉਹ ਇੱਕ ਨਾਰਥ ਈਸਟ ਦੇ ਵਿੱਚ ਕ੍ਰਿਸਚਨ ਮੁਲਕ ਬਣਾਉਣਾ ਚਾਹੁੰਦੇ ਨੇ ਜਿਹਦੇ 'ਚ ਬੰਗਲਾਦੇਸ਼ ਦਾ ਚਿਟਾਗੋਂਗ ਦੇ ਨਾਲ ਲੱਗਦਾ ਇਲਾਕਾ, ਮਿਆਂਮਾਰ ਔਰ ਮਨੀਪੁਰ, ਇਹ ਸਾਰੇ ਨੇ ਸ਼ਾਮਲ। ਸੋ ਕਿਉਂਕਿ ਇਹ ਸਟੇਟਮੈਂਟ ਆਈ ਉਦੋਂ ਅਜੇ ਕੋਈ ਇਹ ਨਹੀਂ ਸੀ ਵੀ ਉਹਨੂੰ ਹਟਾ ਦਿੱਤਾ ਗਿਆ, ਹਟਾਉਣ ਤੋਂ ਪਹਿਲਾਂ ਦੀ ਗੱਲ ਹੈ। ਸੋ ਜ਼ਾਹਰ ਹੈ ਕਿ ਵੀ ਜੋ ਵੀ ਉੱਥੇ ਬੰਗਲਾਦੇਸ਼ 'ਚ ਹੋਇਆ ਔਰ ਆਫੀਸ਼ੀਅਲ ਲੈਵਲ 'ਤੇ ਨਾ ਸਟੇਟ ਡਿਪਾਰਟਮੈਂਟ ਨਾ ਕਿਸੇ ਨੇ ਵੀ ਕੋਈ ਜਿਹੜਾ ਰੌਲਾ ਇੰਡੀਆ ਨੇ ਪਾਇਆ ਕਿ ਜੀ ਹਿੰਦੂਆਂ ਦੇ ਨਾਲ ਇਹ ਹੋ ਰਿਹਾ, ਇੰਨੇ ਅਟੈਕ ਹੋ ਰਹੇ ਨੇ, ਹਿੰਦੂਆਂ ਨੂੰ ਟਾਰਗੇਟ ਬੰਗਲਾਦੇਸ਼, ਦੂਜੇ ਅਮਰੀਕਾ ਨੇ ਕੋਈ ਇਸ ਦੇ ਉੱਤੇ ਕਾਮੈਂਟ ਨਹੀਂ ਕੀਤਾ। ਸੋ ਉਸ ਤੋਂ ਵੀ ਇਹ ਲੱਗਦਾ ਸੀ ਕਿ ਵੀ ਪੂਰੇ ਪ੍ਰੋਟੈਕਟਿਵ ਨੇ ਔਰ ਬੰਗਲਾਦੇਸ਼ ਦਾ ਜਿਹੜਾ ਸਾਰਾ ਪ੍ਰੋਜੈਕਟ ਅਮਰੀਕਾ ਨੇ ਚੀਨ ਦੇ ਸਿਰ 'ਤੇ ਵੀ ਬੈਠ ਗਏ ਔਰ ਇਸ ਦੇ ਨਾਲ ਈਵਨ ਇੰਡੀਆ ਦੀ ਜਿਹੜੀ ਹੈਜਮਨੀ ਸੀ ਉਸ ਨੂੰ ਵੀ ਉਹਨਾਂ ਨੇ ਤੋੜ ਦਿੱਤਾ ਹੈ। ਹੁਣ ਕਿਉਂਕਿ ਟਰੰਪ ਨੂੰ ਲੈ ਕੇ ਜਿਵੇਂ ਪਾਕਿਸਤਾਨ ਦੇ ਹਵਾਲੇ ਨਾਲ ਵੀ ਬਹੁਤ ਸਾਰੇ ਜਿਹੜੇ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਨੇ ਮੈਂਬਰ ਜਾਂ ਉਹਨਾਂ ਦੇ ਕੁਛ ਜਿਹੜੇ ਬਾਹਰ ਹਮਾਇਤੀ ਯੂਟਿਊਬਰ ਨੇ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਹੋਪ ਰੱਖੀ ਹੋਈ ਹੈ, ਹੁਣ ਵੀ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਨਾਲ ਜਿਹੜੇ ਇਮਰਾਨ ਖਾਨ ਦੀ ਰਿਹਾਈ ਔਰ ਜਿਹੜਾ ਸਿਸਟਮ ਦੇ ਵਿੱਚ ਤਬਦੀਲੀ, ਹਾਲਾਂ ਜਿਹੜਾ ਉਹਨਾਂ ਨੇ ਇੱਕ ਅੱਧਾ ਨੋਮੀਨੀ ਕੀਤਾ, ਉਸਨੇ 1-2 ਟਵੀਟਸ ਕੀਤੀਆਂ ਵੀ ਇਸ ਕਿਸਮ ਦੀਆਂ, ਲੇਕਿਨ ਫਿਰ ਇਹ ਆਇਆ ਕਿ ਵੀ ਟਰੰਪ ਨੇ ਸਭ ਨੂੰ ਕਿਹਾ ਵੀ ਪਹਿਲਾਂ ਆਪਣੀ ਕਨਫਰਮੇਸ਼ਨ ਹੋ ਲੈਣ ਦਿਓ ਫਿਰ। ਸੋ ਪਾਕਿਸਤਾਨ 'ਚ ਵੀ ਇਹ ਜ਼ਰੂਰ ਉਹਨਾਂ ਦੀ ਜਿਹੜਾ ਸਿਸਟਮ ਦੇ ਵਿੱਚ ਇਸ ਗੱਲ ਨੂੰ ਲੈ ਕੇ ਹੈ ਕਿ ਵੀ ਅਮਰੀਕਾ ਜਾਂ ਟਰੰਪ ਦੀ ਨੀਤੀ ਪਾਕਿਸਤਾਨ ਪ੍ਰਤੀ ਕੀ ਹੋਏਗੀ ਐਗਜ਼ਿਸਟਿੰਗ। ਲੇਕਿਨ ਬੰਗਲਾਦੇਸ਼ ਪ੍ਰਤੀ ਜਿਹੜਾ ਹੁਣ ਇੱਕ ਜਿਹੜਾ ਉਹਨਾਂ ਦਾ ਸ਼ੇਖ ਹਸੀਨਾ ਦੀ ਹਕੂਮਤ ਦੇ ਵੇਲੇ ਪ੍ਰੋਮੀਨੈਂਟ ਮਿਨਿਸਟਰ ਰਿਹਾ, ਉਹਦੇ ਨਾਲ ਇੱਕ ਇੰਟਰਵਿਊ ਜਿਹੜਾ ਉਹ ਛਾਇਆ ਹੋਇਆ ਅਤੇ ਉਹਦੇ 'ਚ ਉਹਨੇ ਇਹਦੀ ਹੈਡਲਾਈਨ ਇਹ ਲਾਈ ਹੈ, ਫਿਊਚਰ ਆਫ ਬੰਗਲਾਦੇਸ਼ ਡਿਪੈਂਡਸ ਔਨ ਟਰੰਪਸ ਐਟੀਟਿਊਡ ਟੂਵਰਡਸ ਮੁਹੰਮਦ ਯੂਨਸ ਲੈਡ ਇੰਟਰਿਮ ਗਵਰਨਮੈਂਟ, ਫਾਰਮਰ ਅਵਾਮੀ ਲੀਗ ਮਿਨਿਸਟਰ। ਇਹ ਸ਼ੇਖ ਹਸੀਨਾ ਦਾ ਪ੍ਰੋਮੀਨੈਂਟ ਮਿਨਿਸਟਰ ਸੀ, ਇਹ ਡਾਇਲੋਗ ਵੀ ਕਰਦਾ ਸੀ। ਉਹਨੇ ਕਿਹਾ ਵੀ ਇਹ ਫਿਊਚਰ ਕੀ ਹੈ ਬੰਗਲਾਦੇਸ਼ ਦਾ, ਵੀ ਟਰੰਪ ਮੁਹੰਮਦ ਯੂਨਸ ਨੂੰ ਕਿਵੇਂ ਲੈਂਦਾ। ਫਿਰ ਇਹਦੇ 'ਚ ਉਹਨੇ ਇਹ ਕਹਿਣ ਦਾ ਯਤਨ ਕੀਤਾ ਹੈ ਕਿ ਵੀ ਇਹ ਜਿਹੜਾ ਡਾਕਟਰ ਯੂਨਸ ਨੇ ਤਾਂ ਹਿਲਰੀ ਕਲਿੰਟਨ ਦੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵੇਲੇ ਜਿਹੜਾ ਉਹ ਬਹੁਤ ਖੁੱਲ੍ਹ ਕੇ ਹਿਲਰੀ ਕਲਿੰਟਨ ਦੀ ਮਦਦ ਕੀਤੀ ਸੀ
ਔਰ ਜਦੋਂ ਟਰੰਪ ਬਣ ਗਿਆ ਤੇ ਇਹਨੇ ਪਹਿਲੀ ਟਰਮ ਵੇਲੇ ਡੋਨਲਡ ਟਰੰਪ ਦੇ ਉਹਨੂੰ ਕਿਹਾ ਸੀ ਵੀ ਹੀ ਇਜ਼ ਐਨ ਐਕਲਿਪਸ, ਸੂਰਜ ਗ੍ਰਹਿਣ ਲੱਗ ਗਿਆ ਜਾਂ ਸੂਰਜ ਨੂੰ ਗ੍ਰਹਿਣ ਲੱਗ ਗਿਆ, ਕਿ ਵੀ ਅਮਰੀਕਾ ਨੂੰ ਗ੍ਰਹਿਣ ਲੱਗ ਗਿਆ। ਉਹਨਾਂ ਨੇ ਕਿਹਾ ਵੀ ਗਿਵਨ ਦਿਸ ਐਜ਼ ਹਿਜ਼ ਓਪੀਨੀਅਨ ਅਬਾਊਟ ਡੋਨਲਡ ਟਰੰਪ, I am sure there will be some repercussions for interim government after President Trump is sworn in office on 20th January। ਮਿਸਟਰ ਚੌਧਰੀ ਹੈ ਜਿਹੜਾ ਮਿਨਿਸਟਰ ਇਹਨੇ ਸਰਵ ਕੀਤਾ ਹੈ, ਔਰ ਥਰਡ ਸਟਿੰਟ ਜਦੋਂ ਸ਼ੇਖ ਹਸੀਨਾ ਦੇ ਨਾਲ ਵੀ ਇਹ ਰਿਹਾ, ਉਹਦਾ ਕਹਿਣਾ ਵੀ ਜੇ ਉਹਨੂੰ ਗ੍ਰਹਿਣ ਕਿਹਾ ਹੋਇਆ ਹੈ ਔਰ ਉਸ ਦੀ ਜਿਹੜੀ ਲਾਇਲਟੀ ਜਾਂ ਦੂਜੀ ਰਹੀ ਹੈ, ਸੋ ਹੋ ਸਕਦਾ ਹੈ ਟਰੰਪ ਮੁਹੰਮਦ ਯੂਨਸ ਦੀ ਹਕੂਮਤ ਦੇ ਪ੍ਰਤੀ ਡਿਫਰੈਂਟ ਲਾਈਨ ਲੈ। ਇਹ ਉਹਨਾਂ ਦਾ ਆਪਣੀ ਗੁੱਡ, ਹੁਣ 5 ਮਹੀਨੇ ਤਾਂ ਹੋ ਗਏ ਇਸ ਹਕੂਮਤ ਨੂੰ, ਔਰ ਉਹਨਾਂ ਨੇ ਆਪਣਾ ਪੂਰੀ ਚੂੜੀਆਂ ਕੱਸੀਆਂ ਨੇ ਉਹਦੀ ਸ਼ੇਖ ਹਸੀਨਾ ਦੀਆਂ। ਅਸੀਂ ਦੇਖਦੇ ਹਾਂ ਕਿ ਬੰਗਲਾਦੇਸ਼ ਫਾਈਲਸ ਗ੍ਰੈਫਟ ਕੇਸਿਸ ਅਗੇਂਸਟ ਸ਼ੇਖ ਹਸੀਨਾਜ਼ ਫੈਮਿਲੀ। ਹੁਣ ਜਿਹੜੀ ਉਹਦੀ ਭਤੀਜੀ ਸੀ ਲੇਬਰ ਗਵਰਨਮੈਂਟ 'ਚ ਮਿਸਟਰ ਸਟਾਮਰ ਦੀ, ਉਹਨੇ ਵੀ ਰਿਜ਼ਾਈਨ ਕੀਤਾ, ਔਰ ਇਹ ਪੂਰੀ ਡੀਟੇਲ ਖਬਰ ਹੈ ਕਿ ਵੀ ਉਹਨਾਂ ਨੇ ਸ਼ੇਖ ਹਸੀਨਾ ਤੋਂ ਉਹਦੀ ਫੈਮਿਲੀ, ਜਿਸ ਦੇ ਵਿੱਚ ਉਹਦੀ ਆਪਣੀ ਡਾਟਰ ਹੈ ਜਿਹੜੀ ਸੀਨੀਅਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵਿੱਚ ਵੱਡੀ ਅਫੀਸ਼ੀਅਲ ਲੱਗੀ ਹੋਈ ਡਾਟਰ ਹੈ, ਸਾਇਮਾ ਵਜ਼ਤ, ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਸਾਊਥ ਏਸ਼ੀਆ ਚੀਫ, ਉਹਨੂੰ ਵੀ ਉਹਨਾਂ ਨੇ ਇਹਨਾਂ ਦੇ ਉੱਤੇ ਜਿਹੜੇ ਨੇ ਉਹ ਲੱਖਾਂ ਡਾਲਰ ਜਿਹੜੇ ਗਾਇਬ ਕਰਨ ਦੇ ਕਿ ਰੀਅਲ ਐਸਟੇਟ 'ਚ ਕੀ ਕੀਤਾ ਕੀ ਨਹੀਂ ਕੀਤਾ, ਔਰ ਸਾਰਿਆਂ ਦੇ ਨਾਂ ਨੇ ਕਿ ਟੱਬਰਾਂ ਦੇ ਕੀ ਨੇ। ਔਰ ਇਸ ਸਾਰੇ ਦੇ ਚਲਦਿਆਂ ਇਹ ਹੁਣ ਇੰਟਰਸਟਿੰਗ ਹੋਏਗਾ, ਸਾਡੀ ਦਿਲਚਸਪੀ ਹੈ ਸਿੱਖ ਫੈਕਟਰ ਦੇ ਐਂਗਲ ਤੋਂ ਵੀ ਕਿ ਵੀ ਇੰਡੀਆ ਪ੍ਰਤੀ ਟਰੰਪ ਐਡਮਿਨਿਸਟ੍ਰੇਸ਼ਨ ਕਿਵੇਂ ਲੈਂਦਾ ਹੈ, ਪਰ ਬੰਗਲਾਦੇਸ਼ ਦਾ ਐਂਗਲ ਅਸੀਂ ਕਿਉਂਕਿ ਡਿਸਕਸ ਨਹੀਂ ਸੀ ਕੀਤਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਹੰਮਦ ਯੂਨਸ ਨੂੰ ਫੁੱਲੀ ਡੈਮੋਕ੍ਰੇਟਾਂ ਦੀ ਤਾਂ ਹਮਾਇਤ ਸੀ, ਔਰ ਇੰਸਟਾਲ ਵੀ ਉਹਨਾਂ ਨੇ ਕੀਤਾ ਕਿ ਜੇ ਤਾਂ ਟਰੰਪ ਦਾ ਪ੍ਰੋ ਇੰਡੀਆ ਪੋਸਚਰ ਹੋਣਾ ਸ਼ੁਰੂ ਹੋਇਆ ਕਿਸੇ ਮੁੱਦੇ ਤੇ, ਫਿਰ ਹੋ ਸਕਦਾ ਹੈ ਬੰਗਲਾਦੇਸ਼ ਦੇ ਮੁੱਦੇ ਦੇ ਉੱਤੇ ਵੀ ਇੰਡੀਅਨ ਪੋਜੀਸ਼ਨ ਜਿਹੜੀ ਇੰਡੀਆ ਇਸ ਵੇਲੇ ਬਹੁਤ ਸਕੇਅਰਡ ਹੈ ਬੰਗਲਾਦੇਸ਼ ਤੋਂ, ਕਿਉਂਕਿ ਉਹਨਾਂ ਨੇ ਜਿਵੇਂ ਅਸੀਂ ਡਿਸਕਸ ਵੀ ਕੀਤਾ ਸੀ ਉਹ ਤਾਂ ਕੁਛ ਵੀ ਕਰਨ ਨੂੰ ਤਿਆਰ ਹੋ, ਪਰ ਹੁਣ ਅਮਰੀਕਾ ਦੀ ਅੱਖ ਹੋਏਗੀ ਕਿ ਟਰੰਪ ਕਿਵੇਂ ਲੈਂਦਾ। ਪਰ ਜਿਵੇਂ ਮੇਰਾ ਆਪਣਾ ਇਹ ਕਹਿਣਾ ਹੈ, ਬਹੁਤ ਵਾਰ ਅਸੀਂ ਅੱਗੇ ਵੀ ਕਿਹਾ, ਮੀਨ ਦਾ ਐਂਡ ਆਫ ਦਾ ਡੇ ਕਈ ਵਾਰੀ ਪਰਸਨਲ ਵੈਂਡੇਟਾ ਮੈਟਰ ਕਰਦਾ ਕੌਣ ਕਿਹਦੇ ਬਾਰੇ ਕੀ ਹੈ, ਲੇਕਿਨ ਇਨ ਦਾ ਐਂਡ ਨੈਸ਼ਨਲ ਇੰਟਰਸਟ ਹੁੰਦਾ। ਤੇ ਜੇ ਅਮਰੀਕਾ 'ਚ ਪੈਂਟਾਗਨ ਨੇ ਜਾਂ ਡੀਪ ਸਟੇਟ ਨੇ ਪਲਾਨ ਕਰਕੇ ਬੰਗਲਾਦੇਸ਼ ਦੇ ਵਿੱਚ ਇੰਨੀ ਵੱਡੀ ਤਬਦੀਲੀ ਕਰਵਾਈ ਹੈ, ਤੇ ਟਰੰਪ ਨੂੰ ਮੁਹੰਮਦ ਯੂਨਸ ਪਸੰਦ ਨਹੀਂ ਹੈ ਜਾਂ ਮੁਹੰਮਦ ਯੂਨਸ ਨੂੰ ਟਰੰਪ ਪਸੰਦ ਨਹੀਂ ਹੈ, ਇਹਦੇ ਥੱਲੇ ਨੇਸ਼ਨ ਦੀਆਂ ਨੀਤੀਆਂ ਨਹੀਂ ਬਣਦੀਆਂ। ਉਹਦੇ 'ਚ ਡਿਸਪਲੇਸ਼ਰ ਤਾਂ ਹੋ ਸਕਦਾ, ਹੁਣ ਡਿਸਪਲੇਸ਼ਰ ਤਾਂ ਤੁਸੀਂ ਜ਼ਾਹਰ ਕਰਦੇ ਹੋ ਜੇ ਟਰੰਪ ਨੇ, ਜੇ ਉਹਨੂੰ ਜਸਟਿਨ ਟਰੂਡੋ ਪਸੰਦ ਨਹੀਂ ਸੀ, ਕਿਉਂਕਿ ਪਹਿਲੀ ਟਰਮ ਵੇਲੇ ਜਸਟਿਨ ਟਰੂਡੋ ਨੇ ਬਹੁਤਾ ਇਹਨੂੰ ਘਾਹ ਨਹੀਂ ਸੀ ਪਾਇਆ, ਤੇ ਉਹਨੇ ਟਰੂਡੋ ਨੂੰ ਅਪਮਾਨਿਤ ਕੀਤਾ, ਇਹ ਕਹਿ ਕੇ ਜੀ ਕੈਨੇਡਾ ਸੂਬਾ ਬਣ ਜਾਏ ਅਮਰੀਕਾ ਦਾ, ਇਹ ਵੀ ਕਿਹਾ ਵੀ ਇਹ ਉਹਨੂੰ ਗਵਰਨਰ ਕਰਕੇ ਐਡਰੈਸ ਕੀਤਾ। ਹੁਣ ਜਸਟਿਨ ਟਰੂਡੋ ਨੇ ਵੀ ਆਪਣਾ ਹੁਣ ਨੂੰ ਸੱਦਿਆ ਹੋਇਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਸਹੁੰ ਚੁੱਕ ਸਮਾਗਮ ਤੇ, ਉਹਨੇ ਕਿਹਾ ਮੈਂ ਨਹੀਂ ਆਉਂਦਾ। ਸੋ ਮਤਲਬ ਇਹ ਹੈ ਵੀ ਇਸ ਲੈਵਲ ਤੇ ਤਾਂ ਚੱਲ ਜਾਂਦਾ ਹੈ ਕਿ ਵੀ ਤੁਸੀਂ ਉਹਨੂੰ 2-3 ਟਵੀਟ ਕਰਕੇ ਕੈਨੇਡਾ ਨੂੰ ਵਾਰ-ਵਾਰ ਅਮਰੀਕਾ ਦਾ ਜਿਹੜਾ 51ਵਾਂ ਸੂਬਾ ਕਿਹਾ ਜਾਂ ਉਹਨੂੰ ਤੁਸੀਂ ਗਵਰਨਰ ਲਿਖਿਆ, ਤਾਂ ਉਹਨੇ ਵੀ ਕਿਹਾ ਵੀ ਤੂੰ ਆਪਣੇ ਘਰ ਹੋਏਗਾ, ਇੱਥੇ ਨੇ ਮੈਂ ਨਹੀਂ ਆਉਂਦਾ ਤੇਰੇ ਸਾਰੇ ਤੇ। ਸੋ ਇੰਨਾ ਕੁ ਚੱਲ ਜਾਂਦਾ, ਲੇਕਿਨ ਨੈਸ਼ਨਲ ਇੰਟਰਸਟ ਵੱਡੇ ਪੈਮਾਨੇ ਤੇ ਨਹੀਂ ਬਦਲਦੇ। ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਪੈਸੇ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਲਜੀਤ ਵਰੈਦ ਜੀ ਸਾਡੇ ਪਹਿਲੇ ਵਿਊਅਰ ਨੇ, ਔਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਸੋਨਮਲ ਜੀ, ਫਿਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ, ਜਗਿੰਦਰ ਸਿੰਘ ਜੀ, ਪ੍ਰਤਪਾਲ ਸਿੰਘ ਚੈਨਾ ਜੀ, ਇਹ ਵੀ ਸਾਡੀ ਚੜ੍ਹਦੀ ਕਲਾ ਲੋਚਦੇ ਨੇ, ਫਤਿਹ ਬੁਲਾਉਂਦੇ ਨੇ। ਹਾਂਜੀ, ਔਰ ਇਸੇ ਤਰ੍ਹਾਂ ਇਹ ਵੀ ਸਾਡੇ ਪੁਰਾਣੇ ਵਿਊਅਰ ਨੇ ਰੈਗੂਲਰ, ਬਹੁਤ ਬਹੁਤ ਸ਼ੁਕਰੀਆ ਚੀਨਾ ਸਾਹਿਬ। ਬਿਲਕੁਲ। ਸੋ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਮਰਾ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਹਾਂ, ਡਾਕਟਰ ਪਰਮਜੀਤ ਸਿੰਘ ਹੋਰਾਂ ਨੇ ਤਾਂ ਸਗੋਂ ਆਪਣੇ ਕੱਲ ਦੇ ਇੱਕ ਕਮੈਂਟ ਦੇ ਵਿੱਚ ਪੂਰਾ ਬਾਦਲ ਦਾ ਜਿਹੜਾ ਉਹ ਕੱਚਾ ਚਿੱਠਾ ਫੋਲਿਆ ਹੋਇਆ ਸੀ ਕਿ ਇਸ ਜ਼ਮਾਨੇ ਤੋਂ ਬਾਦਲਾਂ ਨੇ ਕੀ ਕੀ ਨੁਕਸਾਨ ਕੀਤਾ ਹੈ। ਸਿੱਖਾਂ ਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਕੁਲਦੀਪ ਕੌਰ ਜੀ, ਔਰ ਇਸੇ ਤਰ੍ਹਾਂ ਗੁਰਚਰਨ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਜੋਨਸ ਜੀ ਹੋਰਾਂ ਦੇ ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਉਹਨਾਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਉਹਨਾਂ ਨੇ ਪਾਕਿਸਤਾਨ ਦੇ ਸਿਆਸਤ ਬਾਰੇ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ, ਕਾਮੈਂਟ ਕੀਤੇ ਹੈ। ਹਾਂਜੀ, ਤਾਂ ਉਹਨਾਂ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰਾਂਗੇ। ਔਰ ਸੁਖਜੀਵਨ ਬੱਚੂ ਜੀ, ਔਰ ਇਸੇ ਤਰ੍ਹਾਂ ਫਿਰ ਹੈਗੇ ਅਵਤਾਰ ਸਿੰਘ ਜੀ, ਸਤਨਾਮ ਸਿੰਘ ਜੀ, ਪਲਕਾਰ ਸਿੰਘ ਜੀ,
ਅਮਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਡੱਲੇਵਾਲ ਨਾ ਮਰਨ ਵਰਤ ਤੇ ਬੈਠੇ 111 ਕਿਸਾਨਾਂ ਵਿੱਚ ਅਸੀਂ ਮੌਜੂਦ ਹਾਂ ਜੀ। ਤੁਹਾਨੂੰ ਕੀ ਲੱਗਦਾ ਇਹ ਹੱਲ ਕੀ ਹੋਵੇਗਾ? ਮੈਂ ਤਾਂ ਇਸ ਸੰਘਰਸ਼ ਵਿੱਚ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਉੱਠਦਾ ਦੇਖਦਾ ਜੀ। ਅਮਰਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਲਿਖਣ ਦੇ ਲਈ। ਦੇਖੋ ਅਸੀਂ ਫਿਕਰਮੰਦ ਵੀ ਹਾਂ। ਜਿੱਥੇ ਜਗਜੀਤ ਸਿੰਘ ਡੱਲੇਵਾਲ ਆਪਣਾ ਸਿਦਕ ਪੁਗਾ ਰਹੇ ਨੇ ਉੱਥੇ ਭਾਰਤੀ ਸਿਸਟਮ ਦੇ ਕੰਨਾਂ ਤੇ ਕੋਈ ਜੂੰ ਨਹੀਂ ਰਹਿੰਦ ਰਹੀ। ਰਾਦਰ ਉਹਨਾਂ ਨੇ ਤਾਂ ਉਹਨਾਂ ਕਿਸਾਨਾਂ ਦੇ ਉੱਤੇ ਵੀ ਮੁਕੱਦਮਾ ਦਰਜ ਕਰ ਲਿਆ ਜਿਨ੍ਹਾਂ ਨੂੰ ਇਹ ਸੀ ਜੀ ਕਿ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਦੇ ਥੱਲੇ ਕਾਫਲਾ ਰੋਕਿਆ ਗਿਆ ਔਰ ਫਲਾਣਾ ਢਿਮਕਾ, ਜਿਹੜਾ ਬਿਲਕੁਲ ਝੂਠ ਹੈ। ਸੋ ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਸਮਝਦੇ ਹਾਂ ਵੀ ਹਾਲ ਦੀ ਘੜੀ ਸਿੱਖਾਂ ਦੀ ਤਾਕਤ ਨੂੰ, ਪੰਜਾਬ ਦੀ ਤਾਕਤ ਨੂੰ ਅੱਡ-ਅੱਡ ਖੈਮਿਆਂ 'ਚ ਵੰਡਿਆ ਜਾ ਰਿਹਾ। ਡਿਵਾਈਡ ਐਂਡ ਰੂਲ ਵਾਲੀ ਲਾਈਨ ਹੈ। ਪਰ ਅਲਟੀਮੇਟਲੀ ਇਸ ਸਾਰੀ ਫਰਸਟ੍ਰੇਸ਼ਨ 'ਚੋਂ ਇਹੀ ਨਿਕਲੇਗਾ, ਹਰ ਸਿੱਖ ਖਲੋਏਗਾ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਹੋਰ ਹੱਲ ਨਹੀਂ ਹੈ। ਔਰ ਇਹ ਵੀ ਇੱਕ ਅੱਜ ਪੋਜ਼ੀਟਿਵ ਗੱਲ ਸੀ ਕਿ ਇਹਦੀ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਰੁਕਵਾਉਣ ਲਈ ਜਿੱਥੇ ਸ਼੍ਰੋਮਣੀ ਕਮੇਟੀ ਦੇ ਆਪਣੇ ਸੀ ਕਿਸਾਨਾਂ ਦੇ ਜਥੇ ਵੀ ਜਿਹੜੇ ਨੇ ਉਹ ਸਿਨੇਮਾ ਘਰਾਂ 'ਚ ਪਹੁੰਚੇ। ਸੋ ਅਲਟੀਮੇਟਲੀ ਸਾਡਾ ਸਭ ਕੁਝ ਸਾਂਝਾ ਹੈ। ਔਰ ਪੰਜਾਬ ਦੇ ਹਿੰਦੂ ਨੂੰ ਵੀ, ਮੁਸਲਮਾਨ ਹੋਏ, ਈਸਾਈ ਹੋਏ, ਉਹਨਾਂ ਨੂੰ ਵੀ ਇਹ ਨਜ਼ਰ ਆਉਣਾ ਚਾਹੀਦਾ ਕਿ ਭਾਈ ਤੁਸੀਂ ਸਟੇਟ ਦੇ ਨਾਲ ਖਲੋਣਾ, ਆਪਣੇ ਕੌਮੀ ਘਰ ਖਾਲਿਸਤਾਨ ਨੂੰ ਜਿਹੜਾ ਸਭ ਦਾ ਸਾਂਝਾ ਮੁਲਕ ਹੋਏਗਾ, ਉਸ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਜੀ। ਲਾਡੀ ਸਿੰਘ ਜੀ ਫਿਰ ਇਸੇ ਤਰ੍ਹਾਂ ਸਤਨਾਮ ਢਿੱਲੋਂ ਜੀ ਕਹਿੰਦੇ ਨੇ 101 ਨੇ 111 ਕਿਸਾਨ ਸੰਘਰਸ਼ ਮਰਤ ਵਰਨ 111 ਨੇ। ਹਾਂਜੀ। ਰਣਜੀਤ ਸਿੰਘ ਜੀ ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ ਔਰ ਫਿਰ ਸਾਡੇ ਕੋਲ ਹੈਗਾ ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਔਰ ਮਲਵਿੰਦਰ ਸਿੰਘ ਜੀ ਇਹ ਵੀ ਹਾਂਜੀ ਕਹਿੰਦੇ ਨੇ ਕਿ ਗੁਰਫਤਿਹ ਬਾਈ ਜੀ TV 84, ਜਸ ਸਿੰਘ ਜੀ, ਫਿਰ ਇਸੇ ਤਰ੍ਹਾਂ ਪਰਮਿੰਦਰ ਜੀ, ਫਿਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਵੀ ਔਰ ਪਰਮਜੀਤ ਸਮਰਾ ਜੀ ਵੀ ਕਹਿੰਦੇ ਨੇ ਕਿ ਐਮਰਜੈਂਸੀ ਵਿਰੋਧ ਮੋਰਚਾ ਲਗਾਇਆ ਗਿਆ ਜਿਸ ਦੇ ਡਾਇਰੈਕਟਰ ਜਥੇਦਾਰ ਮੋਹਨ ਸਿੰਘ ਤੁਲਸੀ ਡਿਕਟੇਟਰ ਹਾਂਜੀ ਡਿਕਟੇਟਰ ਜਥੇਦਾਰ ਮੋਹਨ ਸਿੰਘ ਤੁਲਸੀ ਜਿਸ ਦੇ ਜੇਲ੍ਹ ਵਿੱਚ ਜਾਣ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਮੋਰਚੇ ਦਾ ਕਾਰਜਕਾਰੀ ਡਿਕਟੇਟਰ ਲਗਾਇਆ ਗਿਆ ਸੀ। ਬਿਲਕੁਲ ਤੁਸੀਂ ਠੀਕ ਕਿਹਾ ਜੀ। ਹਾਂਜੀ। ਫਿਰ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਕਿ ਕੰਗਨਾ ਰਣੌਤ ਇਜ਼ ਏ ਮੈਂਟਲ ਕੇਸ। ਫਿਰ ਇਸੇ ਤਰ੍ਹਾਂ ਇਹ ਸਾਰੇ ਹੀ ਮੈਂਟਲ ਨੇ ਹਿੰਦੂ ਤਵੀ, ਪਰ ਹੁਣ ਇਹਨਾਂ ਦੇ ਮੈਂਟਲ ਦਾ ਵੀ ਇਹਨਾਂ ਦੇ ਬਿਜਲੀਆਂ ਲਾਉਣੀਆਂ ਪੈਣੀਆਂ ਇਹਨਾਂ ਨੂੰ। ਸੁਖਦੇਵ ਸਿੰਘ ਧਾਲੀਵਾਲ ਜੀ ਕਹਿੰਦੇ 2 time address to God, I want peace everywhere all over, thanks। ਬਿਲਕੁਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਅਸੀਂ ਤਾਂ ਮੰਗਦੇ ਹਾਂ ਕਿ ਦੁਨੀਆ ਦੇ ਵਿੱਚ ਅਮਨ ਹੋਏ ਹਰ ਪਾਸੇ। ਪਰਨੀਤ ਸੇਠੀ ਵਲੋਗ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਤਰਨਤਾਰਨ ਤੋਂ ਦੇਖ ਰਹੇ ਨੇ ਸਾਨੂੰ, ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ। ਹਰਜੀਤ ਸਿੰਘ ਸੰਧੂ ਜੀ ਵੀ ਕਹਿੰਦੇ ਤੇਗੋ ਫਤਿਹ ਹੋ, ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਹਿਮਤ ਬਖਸ਼ੇ, ਚੜ੍ਹਦੀ ਕਲਾ ਵਿੱਚ ਰੱਖੇ। ਡਾਕਟਰ ਅਮਰਜੀਤ ਸਿੰਘ TV 84 ਨਾਲ ਨਿੱਕੀ ਭੈਣ ਨੀਲਮ ਕੌਰ ਜੀ, ਥੈਂਕ ਯੂ ਸੋ ਮਚ। ਹਰਜੀਤ ਸਿੰਘ ਸੰਧੂ ਜੀ ਤੁਸੀਂ ਉਹ ਫਰਮਾਨ ਯਾਦ ਕਰਵਾਇਆ ਜਿਹੜਾ ਖਾਲਸੇ ਦੇ ਸਿੱਕਿਆਂ ਦੇ ਉੱਤੇ ਸੀ ਔਰ ਰਾਇਲ ਸਟੈਂਪ ਦੇ ਉੱਤੇ ਸੀ। ਸਿੱਕੇ ਤੇ ਤਾਂ ਹੋਰ ਲਫ਼ਜ਼ ਸੀ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਸਾਨੂੰ ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ ਅਨਹਿੰਡਰਡ ਸਪਲਾਈਜ਼ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਬਖਸ਼ੀਆਂ ਨੇ। ਸਿੰਘ ਜੀ ਕਹਿੰਦੇ ਕਿ ਰਸ਼ੀਆ ਆਰਮੀ 'ਚ ਸਿੱਖ ਵੀ ਭਰਤੀ ਕੀਤੇ ਹੋਏ ਨੇ। ਹਾਂ ਬਿਲਕੁਲ ਠੀਕ ਹੈ, ਕਿਉਂਕਿ ਪਹਿਲੀ ਜਿਹੜੀ ਕੈਜੂਅਲਟੀ ਦੀ ਖਬਰ ਆਈ ਸੀ ਉਹ ਅੰਮ੍ਰਿਤਸਰ ਦਾ ਹੀ ਜੰਪਲ ਸਿੱਖ ਸਤਾਨ ਬੋਏ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਤੁਹਾਨੂੰ। ਫਿਰ ਇਸ ਤਰ੍ਹਾਂ ਮੇਹਰ ਸਿੰਘ ਜੀ ਕੋਈ ਖਬਰ ਭੇਜਣੀ ਹੋਵੇ ਤਾਂ WhatsApp ਹਾਂਜੀ ਨੰਬਰ ਹੈਗਾ ਆਪਣਾ 5166619198 ਜੀ WhatsApp ਕਰ ਸਕਦੇ ਹੋ ਸਾਨੂੰ। ਔਰ ਜਸਪਾਲ ਸਿੰਘ ਖਿਆਲੇ ਜੀ ਭਾਈ ਸਾਹਿਬ ਜੀ ਫਤਿਹ ਬੁਲਾਉਂਦੇ ਨੇ ਸਾਨੂੰ। ਔਰ ਇਸੇ ਤਰ੍ਹਾਂ ਬਲਿਆਰ ਸਿੰਘ ਜੀ ਵੀ, ਫਿਰ ਸਿੰਘ ਪਿੰਦੀ ਜੀ, ਫਿਰ ਬਲਰਾਜ ਚਾਲ ਜੀ, ਮਨਪ੍ਰੀਤ ਸਿੰਘ ਢਿੱਲੋਂ ਜੀ, ਨੂਪਾ ਜੀ ਕਹਿੰਦੇ BBC ਲੰਡਨ ਅੱਜ ਟਰੰਪ ਨੇ ਵਾਈਟ ਹਾਊਸ ਵਿੱਚ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸਾਮਾ ਬਿਨ ਲਾਦਨ ਲਈ ਹਮੇਸ਼ਾ ਪਤਾ ਨਹੀਂ ਕਿ ਪਰਨਾ ਦਾ ਸਰੋਤ ਰਹੇਗਾ, ਇਸ ਲਈ ਵਾਈਟ ਹਾਊਸ ਵਿੱਚ ਉਹਨਾਂ ਦਾ ਸਮਾਰਕ ਬਣਾਇਆ ਜਾਵੇਗਾ। ਪਤਾ ਨਹੀਂ ਕੀ ਕਹਿਣਾ ਚਾਹੁੰਦੇ। ਔਰ ਅਲਮਾਈਟੀ ਕਹਿੰਦੇ ਨੇ ਹਾਂਜੀ ਮੇਰੇ ਖਾਲਸਾ ਕਮਾਂਡਸ ਖਾਲਿਸਤਾਨ। ਨੂਪਾ ਜੀ ਅਸੀਂ ਇਸ ਤੁਹਾਡੀ ਖਬਰ ਨੂੰ ਸਮਝ ਨਹੀਂ ਸਕੇ, ਹਾਲਾਂ ਮੈਨੂੰ ਸਮਝ ਤਾਂ ਆ ਰਹੀ ਹੈ, ਪਰ ਇਹਦੇ ਤੇ ਅਸੀਂ ਗੱਲ ਕਰਾਂਗੇ ਜਦੋਂ ਇਹਨੂੰ ਡੀਟੇਲ ਦੇਖਾਂਗੇ ਵੀ ਐਗਜ਼ੈਕਟਲੀ ਕੀ ਹੈ। ਕੁਲਦੀਪ ਸਿੰਘ ਜੀ, ਫਿਰ ਸੁਰੈਜ ਸਿੰਘ ਜੀ, ਬਲਬੀਰ ਸਿੰਘ ਟਵਾਨ ਜੀ, ਨਾ ਇਨਸਾਫ ਨਾ ਕਾਨੂੰਨ, ਪੰਜਾਬ ਰੈਫਰੈਂਡਮ ਹਾਲ, ਖਾਲਸਾ ਜ਼ਿੰਦਾਬਾਦ, ਆਪਣਾ ਕਾਰਜ ਜ਼ਰੂਰੀ ਹੈ, ਖਾਲਸਾ
ਜ਼ਿੰਦਾਬਾਦ ਜ਼ਰੂਰੀ ਜਿੰਦਾਬਾਦ ਜ਼ਰੂਰੀ ਹੈ। ਔਰ ਇਸੇ ਤਰ੍ਹਾਂ ਦਵਿੰਦਰਜੀਤ ਸਿੰਘ ਘੁੰਮਾਨ ਜੀ ਲੈਂਦੇ ਹਨ ਕਿ ਦੂਸਰਿਆਂ ਲਈ ਖੂਹ ਪੱਟਣ ਵਾਲਿਆਂ ਲਈ ਖੁਦ ਲਈ ਵੀ ਖਾਤਾ ਤਿਆਰ ਹੋ ਜਾਂਦਾ ਹੈ। ਛੇਤੀ ਦੁਨੀਆ ਦੀ ਵੱਡੀ ਡੈਮੋਕ੍ਰੇਸੀ ਸਭ ਤੋਂ ਛੋਟੇ ਖੇਤਰਫਲ ਵਾਲੇ ਦੇਸ਼ਾਂ 'ਚ ਸ਼ਾਮਲ ਹੋ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਿਲਕੁਲ ਫਤਿਹ। ਬਿਲਕੁਲ ਤੁਹਾਡੇ ਮੂੰਹ ਘਿਓ ਸ਼ੱਕਰ, ਬਿਲਕੁਲ ਠੀਕ ਤੁਸੀਂ ਕਿਹਾ ਵੀ ਇਹ ਵੀ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਂਗ ਟੁਕੜੇ ਟੁਕੜੇ ਹੋਣ ਵੱਲ ਵੱਧ ਰਿਹਾ ਹੈ। ਅਮਰ ਸਿੰਘ ਸੈਨ ਕਹਿੰਦੇ ਨੇ ਹਾਂਜੀ ਇਹ ਵੀ ਕਹਿੰਦੇ ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ। ਔਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ, ਨਿਹੰਗ ਸਿੰਘ ਜੀ, ਫਿਰ ਹਾਂਜੀ ਬਾਕੀ ਗੁਰਜੀਤ ਸਿੰਘ ਜੀ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਨੂੰ ਸਲਾਮ ਜੀ। ਜਰਨੈਲ ਸਿੰਘ ਗਰੇਵਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਸਾਨੂੰ ਸ਼ੁਕਰੀਆ ਕਹਿੰਦੇ ਨੇ। ਔਰ ਅਮਨ ਸਿੰਘ ਜੀ, ਔਰ ਇਸੇ ਤਰ੍ਹਾਂ ਪਰਮਿੰਦਰ ਸਿੰਘ ਦੇਸੀ, ਬਲਵਿੰਦਰ ਸਿੰਘ ਵਿਰਕਾ ਇਹ ਵੀ, ਔਰ ਇਸੇ ਤਰ੍ਹਾਂ ਰਸ਼ਤਮ ਮਨਵਰ ਜੀ ਰੱਬ ਬਲੈਸ ਯੂ ਕਹਿੰਦੇ ਨੇ ਬਹੁਤ। ਹਾਂਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਡੀਓਜ਼ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।